ਤੁਸੀਂ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹੋ ਕਿ ਬਈ ਚੱਲ ਗਏ ਜਿਮ ਚੱਲ ਗਏ? We spent like an hour and a half, and we've been doing it for like 5 years. Yeah. ਹਾਂਜੀ ਮੈਨੂੰ probably like on and off 2-3 ਸਾਲ ਹੀ ਆ। ਜਦੋਂ ਜੀ ਕਰਦਾ ਚੱਲ ਜਾਂਦੇ, ਜਦੋਂ ਨਹੀਂ ਫਿਰ it's okay. ਜਦੋਂ ਇਹ ਕੋਮਲ ਚੱਕ ਰਹੀ ਸੀ ਵੇਟ, ਜ਼ੋਰ ਤੁਹਾਡਾ ਲੱਗ ਰਿਹਾ? Yeah, I was very happy. I was very excited to see her participate, and it made me want to cheer. ਮੈਨੂੰ ਅੱਜ ਹੀ ਪਤਾ ਲੱਗਾ ਕਿ ਮੈਂ weight lifting ਕਰਨੀ ਸੀ। ਮੈਂ only ਇਹਨੂੰ support ਕਰਨ ਆਈ ਸੀਗੀ। I think ਹੁਣ ਉਹਨਾਂ ਨੇ ਸਾਨੂੰ ਦੇਖ ਕੇ ਨੈਕਸਟ ਈਅਰ ਕਹਿੰਦੇ ਕਿ ਕੁੜੀਆਂ ਨੇ ਸਲਵਾਰ ਪਾ ਕੇ ਲਿਫਟ ਕਰਨੀ ਹੈ ਤੇ ਇੱਕ ਆਪਣੇ ਹਸਬੈਂਡਸ ਨਾਲ ਜਾਂ ਫਿਆਂਸੇਸ ਨਾਲ ਲਿਫਟ ਕਰੋਗੇ। ਮੈਨੂੰ ਬਸ ਇਹਨਾਂ ਦੀ ਆਵਾਜ਼ ਸੁਣਦੀ ਸੀਗੀ ਸੋ ਇਟ ਵਾਸ ਰੀਅਲੀ ਨਾਈਸ ਕਿ ਬਹੁਤ ਲੋਕੀ ਬੋਲਦੇ ਆ ਪਰ ਜਦੋਂ ਮੈਨੂੰ ਇਹਦਾ ਪਤਾ ਲੱਗੇ ਕਿ ਇਹ ਬੋਲਦੇ ਆ ਸੋ ਆਈ ਫੈਲਟ ਲਾਈਕ ਆਈ ਵਾਂਟ ਟੂ ਪੁਸ਼ ਮੋਰ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਟਾਕਟਨ ਦੇ ਵਿੱਚ ਜੋ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ ਵੱਲੋਂ ਜੋ ਪਾਵਰ ਲਿਫਟਿੰਗ ਮੁਕਾਬਲੇ ਕਰਵਾਏ ਜਾ ਰਹੇ ਨੇ, ਉਹਨਾਂ ਮੁਕਾਬਲਿਆਂ ਦੇ ਦਰਮਿਆਨ ਇੱਕ ਬਹੁਤ ਖੂਬਸੂਰਤ ਝਲਕ ਇਹ ਆ ਕਿ ਉਹਨਾਂ ਮੁਕਾਬਲਿਆਂ ਦੇ ਵਿੱਚ ਇੱਕ ਮੀਆਂ ਬੇਬੀ ਹਸਬੈਂਡ ਵਾਈਫ ਹਸਬੈਂਡ ਨੇ ਹਿੱਸਾ ਲਿਆ ਕਹਿ ਸਕਦੇ ਆ। ਉਹ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਦੋਨੇ ਇਕੱਠੇ ਇੱਕ ਦੂਜੇ ਨੂੰ ਚੀਰ ਕਰ ਰਹੇ ਸੀਗੇ, ਦੋਨੇ ਇਕੱਠੇ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਰਹੇ ਸੀਗੇ। ਸਾਡੇ ਨਾਲ ਨੇ ਕੋਮਲ ਤੇ ਉਹਨਾਂ ਵੀਰੇ ਦਾ ਮੈਂ ਨਾਮ ਭੁੱਲ ਗਿਆ, ਕੀ ਨਾਮ ਹੈ ਤੁਹਾਡਾ? ਤਲਜਿੰਦਰ। ਕੋਮਲ ਤੇ ਤਲਜਿੰਦਰ ਸਾਡੇ ਨਾਲ ਗੱਲਬਾਤ ਕਰਨਗੇ। ਤਲਜਿੰਦਰ, ਤੁਹਾਡੇ ਤੋਂ ਪਹਿਲਾ ਸਵਾਲ, ਕਿੰਨਾ ਵੇਟ ਚੁੱਕਿਆ ਅੱਜ ਤੁਸੀਂ? 405 squat and 295 bench. ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਦਾਂ ਪਾਰਟੀਸਪੇਟ ਕਰਦੇ? It's my 3rd year powerlifting. ਕੋਮਲ, ਤੁਸੀਂ ਕਿੰਨਾ ਵੇਟ ਚੱਕਿਆ? ਜੀ 175 ਸਕੁਆਟ ਤੇ 75 ਬੈਂਚ ਤੇ। 75 ਬੈਂਚ ਵਾ। ਤੇ ਤੁਸੀਂ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹੋ ਕਿ ਬਈ ਚੱਲ ਗਏ ਜਿਮ ਚੱਲ ਗਏ? Yeah, so we go to the gym all the time after work together, every day. Yeah. ਕਿੰਨਾ ਟਾਈਮ ਹੋ ਗਿਆ ਜਿਮ? We spent like an hour and a half, and we've been doing it for like 5 years. Yeah. ਅੱਛਾ, ਇਹਨਾਂ ਹਾਂਜੀ ਮੈਨੂੰ probably like on and off 2-3 ਸਾਲ ਹੀ ਆ। ਜਦੋਂ ਜੀ ਕਰਦਾ ਚੱਲ ਜਾਂਦੇ, ਜਦੋਂ ਨਹੀਂ ਫਿਰ it's okay. ਇਹ ਪ੍ਰੋਫੈਸ਼ਨਲੀ ਵੀ ਕਰਦੇ ਨੇ ਪਾਵਰ ਲਿਫਟਿੰਗ? No, not professionally. I just work out at the gym. ਇਹਦੇ ਹੌਬੀ ਆ, ਇਹਨਾਂ ਦੇ ਹੌਬੀ ਆ ਸੋ। ਜਦੋਂ ਇਹ ਕੋਮਲ ਚੱਕ ਰਹੀ ਸੀ ਵੇਟ, ਜ਼ੋਰ ਤੁਹਾਡਾ ਲੱਗ ਰਿਹਾ? Yeah, I was very happy. I was very excited to see her participate, and it made me want to cheer. So yeah. ਮੈਨੂੰ ਅੱਜ ਹੀ ਪਤਾ ਲੱਗਾ ਕਿ ਮੈਂ weight lifting ਕਰਨੀ ਸੀ। ਮੈਂ only ਇਹਨੂੰ support ਕਰਨ ਆਈ ਸੀਗੀ ਪਰ ਉਹਨਾਂ ਨੇ ਕਿਹਾ ਕਿ 2 ਹੋਰ ਕੁੜੀਆਂ ਆ, ਜੇ ਤੁਸੀਂ ਕਰੋਗੇ ਫਿਰ ਗੁੱਡ ਹੋ ਗਿਆ ਸੋ ਯਾ। ਅੱਛਾ, ਇੱਥੇ ਆਉਣ ਦਾ ਕੀ ਫਾਇਦਾ ਜਦੋਂ ਤੁਸੀਂ ਮਤਲਬ ਆਪਾਂ ਇਹਦੇ ਪਾਰਟੀਸਪੇਟ ਕਰਦੇ ਹਾਂ? ਕੀ ਫਾਇਦੇ ਨੇ? ਇੱਕ ਤਾਂ ਇਹ ਹੈ ਕਿ ਚਲੋ ਵਾਰਮ ਅਪ ਹੋ ਜਾਂਦੇ ਹਾਂ, ਸਾਨੂੰ ਦੋਸਤ ਮਿਲਦੇ ਨੇ, ਹੋਰ ਕੀ ਫਾਇਦੇ ਨੇ ਇਹਨਾਂ ਮੁਕਾਬਲਿਆਂ? I think it's a great way to just show the youth that you can just lift weights, have fun. You have a great community, great group of people, and it's good to just inspire the young kids. Yeah. ਕੋਮਲ ਜੀ, ਤੁਸੀਂ ਸਾਨੂੰ ਦੱਸੋ ਵੀ ਕਿਵੇਂ ਲੱਗਦਾ ਹੈ ਇੱਥੇ? ਹੋਰ ਵੀ ਕੋਈ ਜੋੜਾ ਆਇਆ ਤੁਹਾਡੇ ਵਾਂਗ ਕਿ ਨਹੀਂ ਹੈ? ਮੈਨੂੰ ਲੱਗਦਾ ਨਹੀਂ ਆ। ਹੋ ਗਈ ਜਿਹੜੀ ਹੈਗੀਆਂ ਕੁੜੀਆਂ ਜਿਹੜੀਆਂ ਲਿਫਟ ਕਰਦੀਆਂ ਉਹ ਥੋੜ੍ਹੇ ਸ਼ਾਈ ਹੋ ਜਾਂਦੀਆਂ ਜਦੋਂ ਇੱਥੇ ਆ ਕੇ, ਰਾਈਟ? ਸੋ ਆਈ ਥਿੰਕ ਹੁਣ ਉਹਨਾਂ ਨੇ ਸਾਨੂੰ ਦੇਖ ਕੇ ਨੈਕਸਟ ਈਅਰ ਕਹਿੰਦੇ ਕਿ ਕੁੜੀਆਂ ਨੇ ਸਲਵਾਰ ਪਾ ਕੇ ਲਿਫਟ ਕਰਨੀ ਹੈ ਤੇ ਇੱਕ ਆਪਣੇ ਹਸਬੈਂਡਸ ਨਾਲ ਜਾਂ ਫਿਆਂਸੇਸ ਨਾਲ ਲਿਫਟ ਕਰੋਗੇ। ਅੱਛਾ, ਤੇ ਤੁਸੀਂ ਜਿਮ ਵੀ ਇੱਦਾਂ ਹੀ ਜਿਹੜਾ ਸਾਡਾ ਰਵਾਇਤੀ ਸੂਟ ਨਹੀਂ ਜੀ, ਅੱਜ ਮੈਂ ਬਸ ਗੁਰਦੁਆਰੇ ਕਰਕੇ ਮੈਂ ਗੁਰਦੁਆਰੇ ਕਦੇ ਨਹੀਂ ਪੈਂਟ ਸੂਟ ਪਾਉਂਦੀ ਸੋ ਲਾਈਕ ਮੈਂ ਸੂਟ ਪਾ ਕੇ ਆਈ ਤਾਂ ਕਿ ਇਹਨਾਂ ਲਈ ਸਪੋਰਟ ਹੀ ਕਰਨੀ ਸੀਗੀ ਪਰ ਇਹ ਥੋੜ੍ਹਾ ਲਾਈਕ ਡਿਫਰੈਂਟ ਜੋਸ਼ ਮਿਲਦਾ ਜਦੋਂ ਕਿ ਕੁੜੀਆਂ ਸੂਟ ਪਾ ਕੇ ਲਿਫਟ ਕਰਨੀ ਕਿਉਂਕਿ ਔਖਾ ਹੋ ਜਾਂਦਾ ਜਿਮ ਜਾ ਕੇ ਸੂਟ ਪਾਉਣਾ, ਰਾਈਟ? ਸੋ ਇਟਸ ਅ ਡਿਫਰੈਂਟ ਲਾਈਫ ਸਟਾਈਲ। ਸਹੀ ਗੱਲ ਆ। ਅੱਛਾ, ਜਦੋਂ ਤੁਹਾਨੂੰ ਚੀਰ ਕਰ ਰਹੇ ਸੀ, ਤੁਹਾਨੂੰ ਹੱਲਾਸ਼ੇਰੀ ਕਰ ਰਹੇ ਸੀਗੇ, ਚੱਕਿਆ ਗਿਆ ਸੀ ਵੇਟ? ਮੈਨੂੰ ਬਸ ਇਹਨਾਂ ਦੀ ਆਵਾਜ਼ ਸੁਣਦੀ ਸੀਗੀ ਸੋ ਇਟ ਵਾਸ ਰੀਅਲੀ ਨਾਈਸ ਕਿ
ਬਹੁਤ ਲੋਕੀ ਬੋਲਦੇ ਆ ਪਰ ਜਦੋਂ ਮੈਨੂੰ ਇਹਦਾ ਪਤਾ ਲੱਗੇ ਕਿ ਇਹ ਬੋਲਦੇ ਆ ਸੋ ਆਈ ਫੈਲਟ ਲਾਈਕ ਆਈ ਵਾਂਟ ਟੂ ਪੁਸ਼ ਮੋਰ ਹਾਂਜੀ ਜਿਮ ਦੋਨੇ ਇਕੱਠੇ ਚਲੇ ਜਾਂਦੇ ਆ ਜਾਂ ਮਤਲਬ ਤੁਹਾਡਾ ਮਿਸ ਹੋ ਜਾਂਦਾ ਹੈ ਇਹਨਾਂ ਦਾ? ਹਾਂਜੀ ਸਾਡੀ ਵਰਕ ਆਵਰਸ ਥੋੜੇ ਡਿਫਰੈਂਟ ਆ ਪਰ ਅਸੀਂ ਸ਼ਾਮ ਨੂੰ ਜਦੋਂ ਇਕੱਠੇ ਹੋ ਕੇ ਜਾਂਦੇ ਆ ਹਾਂਜੀ ਦਲਜਿੰਦਰ ਕਦੇ ਤੁਸੀਂ ਇਹ ਨਹੀਂ ਹੋਇਆ ਕਿ ਤੁਸੀਂ ਚਲੇ ਗਏ ਤੇ ਇਹਨਾਂ ਨੂੰ ਕਹਤਾ ਕਿ ਬਈ ਤੁਸੀਂ ਵੀ ਚੱਲੋ ਤੇ ਇਹਨਾਂ ਨੇ ਕਹਿਤਾ ਨਹੀਂ? ਮੈਂ ਨਾਲ ਰਹਿੰਦੀ ਆ ਹਾਂਜੀ ਨਾਲ ਰਹਿਣ ਦਾ ਇੱਕ ਰੀਜ਼ਨ ਹੋਰ ਵੀ ਹੋ ਸਕਦਾ ਨੋ ਬਹੁਤ ਪਿਆਰਾ ਬਹੁਤ ਬਹੁਤ ਧੰਨਵਾਦ ਤੁਹਾਡਾ। Okay, thank you. ਥੈਂਕ ਯੂ ਜੀ ਸੋ ਇਹ ਸਨ ਕੋਮਲ ਤੇ ਤਲਜਿੰਦਰ ਜਿਹੜੇ ਇਕੱਠੇ ਜਿਮ ਕਰਦੇ ਨੇ ਮੀਆਂ ਬੀਵੀ ਨੇ ਤੇ ਇੱਥੇ ਜਿਹੜੇ ਕੈਲੀਫੋਰਨੀਆ ਸਿੱਖ ਯੂਥ ਅਲਾਈਅੰਸ ਵੱਲੋਂ ਜਿਹੜੇ ਪਾਵਰ ਲਿਫਟਿੰਗ ਮੁਕਾਬਲੇ ਨੇ ਕਰਵਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਦੋਨਾਂ ਨੇ ਹਿੱਸੇਦਾਰੀ ਪਾਈ ਦੋਨੇ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਰਹੇ ਸੀ ਚੰਗਾ ਲੱਗਿਆ ਔਰ ਕੋਮਲ ਨੇ ਸਾਨੂੰ ਦੱਸਿਆ ਕਿ ਰਵਾਇਤੀ ਪਹਿਰਾਵਾ ਜਿਹੜਾ ਉਹਦੇ 'ਚ ਹੀ ਪਾਰਟਿਸਿਪੇਟ ਕੀਤਾ ਇੱਥੇ ਆ ਕੇ ਪਤਾ ਲੱਗਿਆ ਪਰ ਦੋਨਾਂ ਦੀ ਜਿਹੜੀ ਇੱਕ ਦੂਜੇ ਨਾਲ ਟਿਊਨਿੰਗ ਆ ਬਾ ਕਮਾਲ ਆ ਤੇ ਦੋਨੇ ਇੱਕ ਦੂਜੇ ਨੂੰ ਹੱਲਾਸ਼ੇਰੀ ਵੀ ਦੇ ਰਹੇ